ਸਭ ਤੋਂ ਜ਼ਿਆਦਾ ਜਿਹੜੇ ਕੋਈ ਵਿਕਟਮ ਬਣੇ ਨੇ ਤਾਂ ਕੈਨੇਡਾ ਦੇ ਸਿੱਖ ਬਣੇ ਨੇ ਤੇ ਜੇ ਸਭ ਤੋਂ ਜ਼ਿਆਦਾ ਇੰਡੀਅਨ ਏਜੰਸੀਆਂ ਨੇ ਕਿਸੇ ਮੁਲਕ ਦੇ ਸੈਟਅਪ ਦੇ ਵਿੱਚ ਜਿਹੜਾ ਉਹ ਨੈਸਟ ਆਫ ਸਪਾਈਜ਼ ਬਣਾਏ ਜਾਂ ਉਹਦੇ ਵਿੱਚ ਭੇਜੇ ਉਹ ਜ਼ਾਹਰ ਹੈ ਉਹ ਤਾਂ ਕੈਨੇਡਾ ਹੈ। ਇੰਡੀਆ ਤਾਂ ਇੱਕ ਪਾਸੇ ਆਫੀਸ਼ੀਅਲ ਕੋਈ ਰਿਐਕਸ਼ਨ ਨਹੀਂ ਦਿੱਤਾ, ਉਹਨਾਂ ਨੇ ਆਪਰੇਸ਼ਨ ਹਾਰਡਬਾਲ ਦੇ ਵਿੱਚ ਕੀਤੇ ਗਏ ਇੰਕਸ਼ਾਫਾਂ ਦਾ ਆਪਣੇ ਦਰਬਾਰੀ ਮੀਡੀਆ ਨੂੰ ਇਹ ਕਿਹਾ ਵੀ ਨੈਰੇਟਿਵ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਥਾਂ ਟਰਾਂਸਨੈਸ਼ਨਲ ਕ੍ਰਾਈਮ ਦਾ ਬਣਾਓ। ਹੁਣ ਜਿਹੜੀ ਗੱਲ ਸਭ ਤੋਂ ਵੱਡਾ ਸੈਟਬੈਕ ਹੈ ਇੰਡੀਆ ਦੇ ਲਈ ਕਿ ਲਾਰੈਂਸ ਬਿਸ਼ਨੋਈ ਦਾ ਨਾਂ ਸਿੱਧੇ ਤੌਰ ਦੇ ਉੱਤੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਨਾਲ ਜੋੜ ਦਿੱਤਾ ਗਿਆ ਔਰ ਇੰਡਾਇਕਟਮੈਂਟ ਉਹਦੇ ਥੱਲੇ ਕੀਤੀ ਗਈ, ਉਹਨੂੰ ਕੈਨੇਡਾ ਇੰਡੀਆ ਨੂੰ ਖੁੱਲੀ ਜਿਹੜੀ ਹੈ ਉਹ ਉਸ ਸਾਰੇ ਚੋਂ ਆਜ਼ਾਦ ਕਰ ਰਿਹਾ, ਆਫ ਦਾ ਹੁੱਕ ਕਰ ਰਿਹਾ ਕਿ ਆਪਰੇਸ਼ਨ ਹਾਰਡਬਾਲ ਰਾਹੀਂ ਕੋਈ ਐਸਾ ਸਬੂਤ ਨਹੀਂ ਮਿਲਿਆ ਜਿਹਦੇ 'ਚ ਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਇੰਡੀਅਨ ਗਵਰਨਮੈਂਟ ਜ਼ਿੰਮੇਵਾਰ ਹੋ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਪਰੇਸ਼ਨ ਹਾਰਡਬਾਲ ਵਿੱਚ 18 ਜੂਨ 2023 ਨੂੰ ਸਰੀ ਵਿੱਚ ਕੀਤੇ ਗਏ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਬਿਸ਼ਨੋਈ ਗੈਂਗ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਦੱਸਿਆ ਗਿਆ ਹੈ ਔਰ ਹੈਰਾਨੀ ਇਸ ਗੱਲ ਦੀ ਹੈ ਕਿ ਕੈਨੇਡਾ ਵਿਚਲੀ ਸਰਕਾਰ ਭਾਰਤ ਨੂੰ ਇਸ ਮੁੱਦੇ ਤੇ ਕਲੀਨ ਚਿੱਟ ਦੇਣ ਲਈ ਤਰਲੋ ਮੱਚੀ ਹੋਈ ਪਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਉਂਕਿ ਮੈਂ ਸਮਝਦਾ ਵੀ ਇਹ ਜਿਹੜਾ ਆਪਰੇਸ਼ਨ ਹਾਰਡਬਾਲ ਹੈ ਇਹ ਬਹੁਤ ਵੱਡਾ ਇੰਕਸ਼ਾਫ ਹੈ। ਪਹਿਲੀ ਵਾਰ ਇੰਨੀ ਡੀਟੇਲ ਇਨਵੈਸਟੀਗੇਸ਼ਨ ਜਿਹੜੀ ਅਕ੍ਰੋਸ ਕੰਟੀਨੈਂਟਸ ਮਹਾਦੀਪਾਂ ਦੇ ਅਕ੍ਰੋਸ ਹੋਈ, ਜਿਸ ਨੂੰ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ, ਹੋਮਲੈਂਡ ਸਿਕਿਉਰਿਟੀ, FBI, ਡਰੱਗ ਬਿਊਰੋ, ਨਾਰਕੋਟਿਕ ਬਿਊਰੋ, ਇਹਨਾਂ ਸਾਰਿਆਂ ਨੇ ਜਿੱਥੇ ਉਹਨਾਂ ਨੇ ਫੁੱਲੀ RCMP ਕੈਨੇਡਾ ਜਿਸ ਨੇ ਰੀਚ ਆਊਟ ਕੀਤਾ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ, ਔਰ ਫਿਰ ਜਿਉਂ-ਜਿਉਂ ਇਸ ਇਨਵੈਸਟੀਗੇਸ਼ਨ ਦਾ ਫੈਲਾਅ ਹੋਣਾ ਸ਼ੁਰੂ ਹੋਇਆ ਇਹਨਾਂ ਦੀ ਜ਼ਦ ਦੇ ਵਿੱਚ ਯੂਰਪ ਵੀ ਆਇਆ, ਜਿਵੇਂ ਸਪੇਨ 'ਚੋਂ ਇੱਕ ਅਪਰਾਧੀ ਦੀ ਗ੍ਰਿਫਤਾਰੀ। ਔਰ ਹੋ ਸਕਦਾ ਅਜੇ ਕਿਉਂਕਿ ਇਹ ਜਦੋਂ ਇਨਵੈਸਟੀਗੇਸ਼ਨ ਚੱਲਦੀਆਂ ਨੇ ਜਾਂ ਜਿਹੜਾ ਪਬਲਿਕ ਪਲੇਟਫਾਰਮ ਦੇ ਉੱਤੇ ਕਹਿਣਾ ਹੁੰਦਾ ਹੈ, ਪਰ ਇਸ ਨਾਲੋਂ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਉਹ ਉਹਨਾਂ ਨੇ ਕੋਰਟ ਰੂਮ ਲਈ ਰੱਖੀ ਹੁੰਦੀ ਹੈ। ਇਹ ਉਨਾ ਕੁ ਹੁੰਦਾ ਜਿਹੜੀ ਪਬਲਿਕ ਕੰਜ਼ੰਪਸ਼ਨ ਲਈ ਹੈ, ਲੋਕਾਂ ਨੂੰ ਪਤਾ ਹੋਏ ਕਿ ਭਾਈ ਕਿਵੇਂ ਇਫੈਕਟਿਵਲੀ ਉਹਨਾਂ ਨੇ ਇੱਕ ਇੰਨਾ ਵੱਡਾ ਜਿਹੜਾ ਇਹ ਕ੍ਰਿਮੀਨਲਸ ਦਾ ਇੱਕ ਰਿੰਗ ਹੈ ਜਿਹਦਾ ਸੰਬੰਧ ਇਕੱਲਾ ਜਿਹੜਾ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਤਾਂ ਉਹ ਇੱਕ ਫਾਈਨਲ ਉਹਨਾਂ ਦੀ ਫਾਈਨ ਪ੍ਰੋਡਕਟ ਹੈ ਜਿਹਦੇ ਲਈ ਇਹ ਸਾਰਾ ਗੈਂਗਸਟਰ ਜਿਹੜਾ ਲਾਣਾ ਹੈ ਕ੍ਰੀਏਟ ਕੀਤਾ ਗਿਆ। ਪਰ ਇਹਨਾਂ ਨੂੰ ਕਿਵੇਂ ਵੈਪਨਸ, ਕਿਵੇਂ ਇਹ ਡਰੱਗਸ ਦੇ ਵਿੱਚ ਇਨਵੋਲਵ, ਕਿਉਂਕਿ ਮਨੀ ਜਦੋਂ ਤੁਸੀਂ ਜਨਰੇਟ ਕਰਨੀ ਹੈ ਉਸ ਦੇ ਲਈ, ਔਰ ਫਿਰ ਉਹਦੇ ਲਈ ਤੁਸੀਂ ਐਕਸਟੋਰਸ਼ਨ ਦਾ ਸਹਾਰਾ ਲੈਂਦੇ ਹੋ, ਉਹਦੇ ਲਈ ਤੁਸੀਂ ਫਿਰ ਰਿਕਰੂਟਮੈਂਟ ਕਰਦੇ ਹੋ, ਫਿਰ ਤੁਸੀਂ PR ਕਿਵੇਂ ਕਰਦੇ ਹੋ, ਉਹਦੇ ਲਈ ਤੁਸੀਂ ਜਿਹੜਾ ਸੋਸ਼ਲ ਮੀਡੀਆ ਔਰ ਦੂਸਰੇ ਦਾ ਇਸਤੇਮਾਲ ਕਰਕੇ ਬਲੈਕਮੇਲ ਕਰਦੇ ਹੋ, ਫਿਰ ਤੁਸੀਂ ਫਰਦਰ ਰੇਕੀ ਜਿਹਦੇ ਲਈ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਕਿਸੇ ਨੂੰ ਧਮਕੀ ਦੇਣੀ ਹੈ, ਜਿਵੇਂ ਕਰਦੇ ਸੀ ਕਿ ਸਾਨੂੰ ਪਤਾ ਹੈ ਤੇਰਾ ਮੁੰਡਾ ਇੰਨੇ ਵਜੇ ਸਕੂਲੇ ਜਾਂਦਾ ਹੈ, ਤੇਰੀ ਕੁੜੀ ਫਲਾਂ ਯੂਨੀਵਰਸਿਟੀ 'ਚ ਪੜ੍ਹਦੀ ਹੈ, ਜਦੋਂ ਤੇਰੇ ਘਰ ਦਾ ਐਡਰੈਸ ਇਹ ਹੈ। ਔਰ ਕਈ ਕੈਨੇਡਾ ਦੇ ਵਿੱਚ ਤਾਂ ਮੈਨੂੰ ਟੋਰਾਂਟੋ 'ਚ ਦੱਸ ਰਹੇ ਸੀ ਕਿ ਕਈ ਇੰਨੇ ਦਿਲ ਵਧੇ ਹੋਏ ਸੀ ਉਹਨਾਂ ਦੇ ਕਿ ਉਹ ਸਿੱਧਾ ਦਰਵਾਜ਼ਾ ਬੈਲ ਦੇ ਕੇ ਅੰਦਰ ਜਾ ਕੇ ਡਰਾਇੰਗ ਰੂਮ 'ਚ ਜਾ ਕੇ ਬਹਿ ਜਾਂਦੇ ਸੀ, ਲਿਆਓ ਵੀ ਕੁਛ ਖਾਣ ਪੀਣ ਨੂੰ, ਤਾਂ ਉਹਨੂੰ ਕਹਿਣਾ ਵੀ ਇੰਨੀ ਤਰੀਕ ਤੱਕ ਦੇਖ ਲੈ, ਅਦਰਵਾਈਜ਼ ਉਹ ਉਸੇ ਤਰ੍ਹਾਂ ਉਹਨਾਂ ਨੇ ਕਿਹਾ ਖਬਰਦਾਰ ਪੁਲਿਸ ਨੂੰ ਇਨਫੋਰਮ ਕੀਤਾ ਨਹੀਂ ਤਾਂ ਟੱਬਰ ਮਾਰ ਦੇਣ। ਸੋ ਇਸ ਲੈਵਲ ਤੱਕ ਜਿਹੜਾ ਸਪਰੈਡ ਆਊਟ ਹੋਇਆ, ਕਿਉਂਕਿ ਇਹ ਠੀਕ ਹੈ ਕਿ ਅਮਰੀਕਾ ਦੇ ਵਿੱਚ
ਕੈਲੀਫੋਰਨੀਆ 'ਚ ਬਹੁਤ ਸਾਰਿਆਂ ਨੇ ਆਪਣਾ ਬੇਸ ਬਣਾਇਆ, ਲੇਕਿਨ ਕੈਲੀਫੋਰਨੀਆ 'ਚ ਕੋਈ ਮਰਡਰ ਜਾਂ ਕੋਈ ਇਸ ਕਿਸਮ ਦੀ ਅੰਦਰੋਂ ਅੰਦਰ ਤਾਂ ਚੱਲ ਰਿਹਾ ਸੀ, ਔਰ FBI ਨੇ ਜੇ ਈਵਨ ਇੰਡੀਆਨਾ ਤੋਂ ਵੀ ਕਿਸੇ ਨੂੰ ਚੁੱਕਿਆ ਹੈ, ਔਰ ਕਿਸੇ ਹੋਰ ਸਟੇਟ ਦਾ ਵੀ ਜ਼ਿਕਰ ਹੈ। ਕੈਲੀਫੋਰਨੀਆ ਹੀ ਜ਼ਿਆਦਾ ਉਹਨਾਂ ਦਾ ਫੋਕਸ ਹੈ, ਉਹ ਸਾਊਦਰਨ ਕੈਲੀਫੋਰਨੀਆ ਹੋਏ, ਸੈਂਟਰਲ ਕੈਲੀਫੋਰਨੀਆ ਹੋਏ, ਜਾਂ ਸਟਾਕਟਨ ਤੋਂ ਲੈ ਕੇ ਸੈਕਰਾਮੈਂਟੋ ਤੱਕ ਦੀ ਪੱਟੀ ਜਿਹੜੀ ਹੈ ਉਸ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਪਾਰਟ ਰਿਹਾ। ਹੁਣ ਜਦੋਂ ਤੁਸੀਂ ਇੰਨਾ ਵੱਡਾ ਨੈਟਵਰਕ, ਪਹਿਲੀ ਗੱਲ ਤਾਂ ਇਹ ਸਾਰੇ ਅਨਪੜ੍ਹ ਕਿਸਮ ਦੇ ਸਕੂਲਾਂ 'ਚੋਂ ਡਰੋਪ ਆਊਟ ਜਿਹੜੇ ਨੇ, ਤੁਸੀਂ ਉਹ ਇਮੈਜਿਨ ਵੀ ਨਹੀਂ ਕਰ ਸਕਦੇ ਕਿ ਵੀ ਉਹ ਇਸ ਕਿਸਮ ਦਾ ਜਿਹੜਾ ਹੈ ਉਹ ਨੈਟਵਰਕ ਕ੍ਰੀਏਟ ਕਰਨ। ਉਹਨਾਂ ਨੂੰ ਕੌਣ ਕੋਆਰਡੀਨੇਟ ਕਰਦਾ ਹੈ, ਕੌਣ ਪ੍ਰੋਟੈਕਟ ਕਰਦਾ ਹੈ, ਔਰ ਇੱਥੋਂ ਤੱਕ ਪਹੁੰਚਾਉਣਾ ਲਿਆਉਣਾ। ਔਰ ਜਦੋਂ ਇਹ ਸਾਹਮਣੇ ਆਇਆ ਵੀ ਇੱਥੇ ਬੈਠ ਕੇ ਈਵਨ ਉਹ ਕਮਿਊਨੀਕੇਟ ਕਰ ਰਹੇ ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਲੈਵਲ ਦੇ ਬੰਦੇ ਨਾਲ, ਇੰਸਪੈਕਟਰ ਵੀ ਜਿਹੜਾ ਉਹ ਲੋ ਲਾਈਂਗ ਇੱਕ ਅਹੁਦੇਦਾਰ ਹੈ। ਇਹ ਸਾਰੇ ਰਿੰਗ ਆਪਰੇਸ਼ਨ ਰਿੰਗ ਜਿਹੜਾ ਇਸ ਲੈਵਲ ਦਾ ਬੰਦਾ ਹੈ, ਜੇ 1000 ਤੋਂ ਜ਼ਿਆਦਾ ਜੱਗੂ ਭਗਵਾਨਪੁਰੀਆ ਦੇ ਰਿਕਰੂਟ ਨੇ ਸ਼ੂਟਰ, ਔਰ 700 ਤੋਂ ਜ਼ਿਆਦਾ ਲਾਰੈਂਸ ਬਿਸ਼ਨੋਈ ਦੇ ਨੇ, ਹਾਲਾਂਕਿ ਉਹਦੇ ਜ਼ਿਆਦਾ ਹੋਣਗੇ ਮੋਰ, ਤੇ ਇਹਨਾਂ ਸਾਰਿਆਂ ਨੂੰ ਮੈਨੇਜ ਕਰਨਾ, ਤੁਸੀਂ ਘਰ 'ਚ 2 ਨੌਕਰ ਰੱਖੇ ਹੋਣ ਤਾਂ ਉਹਨਾਂ ਦੇ ਉੱਤੇ ਅੱਖ ਰੱਖਣੀ ਔਖੀ ਹੁੰਦੀ ਹੈ, ਉਹਨਾਂ ਨੂੰ ਹੈਂਡਲ ਕਰਨਾ। ਸੋ ਇਹ ਇਸ ਲੈਵਲ ਦਾ, ਔਰ ਜਿਸ ਬੇਖੌਫ ਅੰਦਾਜ਼ ਦੇ ਵਿੱਚ ਭਾਰਤੀ ਏਜੰਸੀਆਂ ਨੇ ਅਕ੍ਰੋਸ ਕੰਟੀਨੈਂਟਸ ਇਸ ਆਪਣੇ ਜਾਲ ਨੂੰ ਵਿਛਾਇਆ, ਔਰ ਇਸ ਜਾਲ ਦੇ ਵਿੱਚ ਫਸਾਇਆ ਕਿ ਉਹਨੂੰ ਟਾਰਗੇਟ ਕੌਣ ਨੇ? ਸਿੱਖ। ਹਾਲਾਂ ਜਦੋਂ ਇਹ ਏਜੰਸੀਜ਼ ਵਾਲੇ ਬਰੀਫਿੰਗ ਕਰਦੇ ਨੇ, ਈਸਟ ਇੰਡੀਅਨ ਕਮਿਊਨਿਟੀ ਜਾਂ ਇੰਡੀਅਨ ਕਮਿਊਨਿਟੀ, ਇੱਦਾਂ ਦੇ ਲਫ਼ਜ਼ ਉਹਨਾਂ ਨੇ ਕਹੇ। ਇੱਕ ਅੱਧੀ ਵਾਰੀ ਇੱਕ ਕੁਐਸਚਨ ਦੇ ਦੌਰਾਨ ਸਿੱਖ ਲਫ਼ਜ਼ ਆਇਆ ਕਿ ਸਿੱਖ ਟਾਰਗੇਟ ਨੇ, ਲੇਕਿਨ ਫੈਕਟਸ ਤਾਂ ਸਾਹਮਣੇ ਨੇ ਕਿ ਕਿਵੇਂ ਇਹ ਸਾਰਾ ਪਾਰਟ ਹੋਇਆ। ਔਰ ਇਹਦੇ 'ਚ ਮੈਂ ਸਮਝਦਾ ਹਾਂ ਵੀ ਇਹ ਗੱਲ ਜਿਵੇਂ ਅਸੀਂ ਕੈਨੇਡਾ ਦੇ ਕੰਟੈਕਸਟ ਦੇ ਵਿੱਚ ਅਸੀਂ ਕਰ ਰਹੇ ਹਾਂ ਕਿ ਭਾਈ ਕੈਨੇਡਾ ਦਾ ਜਿਹੜਾ ਸਾਰਾ ਸਿਸਟਮ ਹੈ, ਕਿਉਂਕਿ ਮਾਰਕ ਕਾਰਨੀ ਉਹ G20 ਤੇ ਉਹਨੇ ਮੋਦੀ ਨੂੰ ਸੱਦਿਆ, ਖੁਦ ਇੰਡੀਆ ਗਿਆ, $2.5 ਬਿਲੀਅਨ ਤੋਂ ਜ਼ਿਆਦਾ ਦਾ ਯੂਰੇਨੀਅਮ ਵੇਚਣ ਦਾ ਸੌਦਾ ਕੀਤਾ, ਔਰ ਉਹ ਸਾਰੇ ਦੇ ਸਭ ਲਵੀ ਡਵੀ ਜਿਹੜਾ ਉਹ ਮਾਹੌਲ ਬਣਾਇਆ ਹੋਇਆ। ਲੇਕਿਨ ਇੱਕ ਸਟੇਜ ਤੇ ਸੀ ਜਦੋਂ ਉਹਨਾਂ ਦਾ ਉਹ ਇੱਕ ਦੂਜੀ ਲਾਈਨ ਲੈ ਰਹੇ ਸੀ, ਤੇ RCMP ਨੇ ਜਾਂ ਉਹਨਾਂ ਦੀਆਂ ਰਿਪੋਰਟਸ, ਔਰ ਈਵਨ ਜਸਟਿਸ ਹੋਪ ਕਮਿਸ਼ਨ ਦੀ ਰਿਪੋਰਟ, ਜਿਹੜਾ ਬੀਬੀ ਨੇ ਰਿਪੋਰਟ ਦਿੱਤੀ ਕਿ ਭਾਈ ਕਿਵੇਂ ਕੈਨੇਡਾ ਦੇ ਵਿੱਚ ਕੈਨੇਡਾ ਦੀਆਂ ਫੈਡਰਲ ਜਿਹੜੀਆਂ ਪਾਰਟੀਜ਼ ਨੇ ਉਹਨਾਂ ਦੀਆਂ ਚੋਣਾਂ ਦੇ ਵਿੱਚ ਡਾਇਰੈਕਟ ਇੰਟਰਫੇਰੈਂਸ ਸੀ ਇੰਡੀਆ ਦੀ, ਅਲੋਂਗ ਵਿਦ ਸਮ ਅਦਰ ਕੰਟਰੀਜ਼। ਅੱਛਾ, ਹੁਣ ਉਸ ਸਬੂਤ ਦੇ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਕੋਈ ਵਿਕਟਮ ਬਣੇ ਨੇ ਤਾਂ ਕੈਨੇਡਾ ਦੇ ਸਿੱਖ ਬਣੇ ਨੇ, ਤੇ ਜੇ ਸਭ ਤੋਂ ਜ਼ਿਆਦਾ ਇੰਡੀਅਨ ਏਜੰਸੀਆਂ ਨੇ ਕੈਨੇਡਾ ਦੇ ਕਿਸੇ ਮੁਲਕ ਦੇ ਸੈਟਅਪ ਦੇ ਵਿੱਚ ਜਿਹੜਾ ਉਹ ਨੈਸਟ ਆਫ ਸਪਾਈਜ਼ ਬਣਾਏ ਜਾਂ ਉਹਦੇ ਵਿੱਚ ਭੇਜੇ, ਉਹ ਜ਼ਾਹਰ ਹੈ ਉਹ ਤਾਂ ਕੈਨੇਡਾ ਹੈ। ਹੁਣ ਕੈਨੇਡਾ ਨੂੰ ਰਾਦਰ ਇਸ ਲੀਡ 'ਚੋਂ ਜਿਹੜੀ ਕਿ ਇਨਵੈਸਟੀਗੇਟਿਵ ਅਮਰੀਕਾ ਨੇ ਲੀਡ ਕੀਤਾ, ਕੈਨੇਡਾ ਨੇ ਕੋਆਪਰੇਟ ਕੀਤਾ ਅਲੋਂਗ ਵਿਦ ਅਦਰ ਕੰਟਰੀਜ਼, ਇਹਨੂੰ ਆਧਾਰ ਬਣਾ ਕੇ ਜਿਹੜਾ ਉਹਨਾਂ ਦੇ, ਹੁਣ ਦੇਖੋ ਖੁਦਗਰਜ਼ੀ ਦਾ ਕੀ ਲੈਵਲ ਹੁੰਦਾ ਹੈ। ਪਾਰਟੀ ਵੀ ਉਹੀ ਹੈ। ਜਸਟਿਨ ਟਰੂਡੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਜੇ 18 ਸਤੰਬਰ 2023 ਨੂੰ ਇਨਕਸ਼ਾਫ ਕੀਤਾ ਸੀ ਤਾਂ ਉਹਨੂੰ ਕੋਈ ਆਕਾਸ਼ਬਾਣੀ ਤਾਂ ਨਹੀਂ ਸੀ ਹੋਈ, ਕੋਈ ਦੇਵਬਾਣੀ ਨਹੀਂ ਸੀ, ਕੋਈ ਉਹਦਾ, ਕਿਉਂਕਿ ਇਹ ਜਿਹੜੇ ਪੋਲੀਟੀਕਲ ਲੋਕ ਹੁੰਦੇ ਨੇ ਦੇ ਗੋ ਬਾਈ, ਉਹਨਾਂ ਦੀ ਬਰੀਫਿੰਗ ਹੁੰਦੀ ਹੈ, ਏਜੰਸੀਆਂ ਬਰੀਫ ਕਰਦੀਆਂ। ਸੋ ਜੇ ਇੰਨਾ ਵੱਡਾ ਸਟੈਪ 6 ਡਿਪਲੋਮੈਟਸ ਨੂੰ ਕੰਟਰੀ 'ਚੋਂ ਪਰਸੋਨਾ ਨਾਨ ਗ੍ਰੇਟਾ ਬਣਾ ਕੇ ਕੱਢਣ ਦਾ ਲਿਆ, ਵਿਦਆਊਟ ਐਵੀਡੈਂਸ ਤਾਂ ਲਿਆ ਨਹੀਂ ਹੈ, ਵਿਦਆਊਟ ਬਰੀਫਿੰਗ ਕਿਹਨੇ ਕੀਤਾ, ਕੀ ਕੀਤਾ, ਇਹ ਇੰਟੈਲੀਜੈਂਸ ਏਜੰਸੀਆਂ ਬਰੀਫ ਕਰਦੀਆਂ ਨੇ। ਹੁਣ ਜਿਹੜੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਹੈ RCMP, ਜਿਹਦੇ 'ਚ ਮੈਨੂੰ ਯਾਦ ਹੈ ਵੀ ਲੇਟ 80s ਦੇ ਵਿੱਚ ਜਿਹੜਾ ਇੱਕ ਵੱਡਾ ਕੇਸ ਭਾਰਤ ਦੇ ਵਿੱਚ ਵੀ, ਔਰ ਜਿੱਥੇ ਸਿੱਖ ਰਹਿੰਦੇ ਸੀ ਉਹਨਾਂ ਦਾ ਉਹਦੇ 'ਚ ਇੰਟਰਸਟ ਸੀ। ਬਲਤੇਜ ਸਿੰਘ ਢਿੱਲੋਂ ਨਾਂ ਦਾ ਇੱਕ ਨੌਜਵਾਨ ਜਿਹੜਾ RCMP ਦੇ ਵਿੱਚ ਭਰਤੀ ਹੋਣਾ ਚਾਹੁੰਦਾ ਸੀ, ਹੋ ਵੀ ਗਿਆ, ਪਰ ਉਹਨੂੰ ਉਸ ਜ਼ਮਾਨੇ 'ਚ ਵੀ RCMP ਇੱਕ ਰੇਸਿਸਟ ਇੰਨਾ ਕਿ ਦਾ ਮਾਡਲ ਸੀ ਕਿ ਉਹਦੇ 'ਚ ਉਹ ਅਲਾਉ ਨਹੀਂ ਸੀ ਕਰ ਰਹੇ ਕਿ ਦਸਤਾਰ ਨਾਲ ਕੋਈ ਸਰਵ ਕਰ ਸਕੇ। ਸੋ ਬਲਤੇਜ ਸਿੰਘ ਢਿੱਲੋਂ ਦਾ ਕੇਸ ਇੰਟਰਨੈਸ਼ਨਲ ਪ੍ਰਪੋਰਸ਼ਨ, ਹੁਣ ਤਾਂ RCMP 'ਚ ਬਹੁਤ ਸਿੱਖ ਸਰਵ ਕਰਦੇ ਨੇ। ਸੋ ਉਹਨੇ ਕੇਸ ਜਿੱਤਿਆ, ਸਾਰੀ ਸਿੱਖ ਕੌਮ ਪਿੱਛੇ ਖੜੀ ਸੀ। ਉਹਨਾਂ ਜ਼ਮਾਨਿਆਂ ਦੇ ਵਿੱਚ ਜਿਹੜਾ ਹੈ ਉਹ ਭਾਵੇਂ ਮੈਕਲੋਇਡ ਦਾ ਅਦਰਵਾਈਜ਼ ਸਿੱਖਾਂ ਪ੍ਰਤੀ ਜਾਂ ਉਹਨੇ ਬੇੜਾ ਗਰਕ ਕੀਤਾ ਬਹੁਤ ਸਾਰੇ, ਉਸ ਲਿਹਾਜ਼ ਨਾਲ ਹੀ ਉਸ ਕ੍ਰਿਸਚਨ ਮਿਸ਼ਨਰੀ ਨੇ। ਲੇਕਿਨ ਜਦੋਂ ਇਹ ਕੇਸ ਸੁਪਰੀਮ ਕੋਰਟ ਦੇ ਵਿੱਚ ਗਿਆ, ਔਰ ਦੂਸਰਾ
ਉਹ ਵੀ ਗਵਾਹੀ ਦੇ ਲਈ ਆਇਆ, ਇੱਕ ਸਪੈਲਮੈਨ ਸੀ ਉਹ ਵੀ ਆਇਆ, ਬਾਕੀ ਲੋਕ ਵੀ ਆਏ। ਜੀ। ਸੋ ਕਹਿਣ ਦਾ ਮਤਲਬ ਇਹ ਹੈ ਕਿ RCMP ਦਾ ਜਿਹੜਾ ਅਦਰਵਾਈਜ਼ ਆਪਣੇ ਆਪ ਨੂੰ ਜਿਹੜੀ ਇੱਕ ਕਲੋਜ਼ ਐਸੋਸੀਏਸ਼ਨ ਇੱਕ ਸਟੇਜ ਦੇ ਉੱਤੇ ਕਿ ਜੀ ਜਿਵੇਂ ਵਾਈਟ ਰੇਸ ਦੇ ਲਈ ਰਿਜ਼ਰਵ ਹੈ, ਲੇਕਿਨ ਉਸ ਦਾ ਇੱਕ ਆਪਣਾ ਰੈਪੂਟੇਸ਼ਨ ਹੈ। ਔਰ ਜਿਵੇਂ ਕੈਨੇਡਾ UK ਦੇ ਹਵਾਲੇ ਨਾਲ ਜਦੋਂ ਸਕਾਟਲੈਂਡ ਯਾਰਡ ਦਾ ਜ਼ਿਕਰ ਹੁੰਦਾ ਹੈ ਤੇ ਕੋਈ ਵੀ ਕੇਸ ਹੁੰਦਾ ਸੀ ਉਹਨੂੰ ਹੋਣਾ ਜੀ ਸਕਾਟਲੈਂਡ ਯਾਰਡ ਨੇ ਜੇ ਲੈ ਲਿਆ ਤੇ ਸਿੱਟੇ ਤੱਕ ਪਹੁੰਚੇਗੀ। ਪਰ ਤੁਸੀਂ ਇਹਨੂੰ ਪੋਲੀਟੀਕਲ ਮਜਬੂਰੀ ਕਹੋ, ਸੈਲ ਆਊਟ ਕਹੋ, ਬੇਗੈਰਤੀ ਕਹੋ, ਮੈਨੂੰ ਹੈਰਾਨੀ ਇਹ ਹੋਈ। ਔਰ ਜਦੋਂ ਅਸੀਂ ਇਹ ਕਿਹਾ ਵੀ ਇੰਡੀਆ ਤਾਂ ਇੱਕ ਪਾਸੇ ਆਫੀਸ਼ੀਅਲ ਕੋਈ ਰਿਐਕਸ਼ਨ ਨਹੀਂ ਦਿੱਤਾ, ਉਹਨਾਂ ਨੇ ਆਪਰੇਸ਼ਨ ਹਾਰਡਬਾਲ ਦੇ ਵਿੱਚ ਕੀਤੇ ਗਏ ਇੰਕਸ਼ਾਫਾਂ ਦਾ ਜੀ ਆਪਣੇ ਦਰਬਾਰੀ ਮੀਡੀਆ ਨੂੰ ਇਹ ਕਿਹਾ ਵੀ ਨੈਰੇਟਿਵ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਥਾਂ ਟਰਾਂਸਨੈਸ਼ਨਲ ਕ੍ਰਾਈਮ ਦਾ ਬਣਾਓ। ਔਰ ਜਿਹੜੀ ਗੱਲ ਨੇ ਉਹਨਾਂ ਨੂੰ ਰਾਹ ਦਿੱਤੀ, ਹੁਣ ਜਿਹੜੀ ਗੱਲ ਸਭ ਤੋਂ ਵੱਡਾ ਸੈਟਬੈਕ ਹੈ ਇੰਡੀਆ ਦੇ ਲਈ ਕਿ ਲਾਰੈਂਸ ਬਿਸ਼ਨੋਈ ਦਾ ਨਾਂ ਸਿੱਧੇ ਤੌਰ ਦੇ ਉੱਤੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਨਾਲ ਜੋੜ ਦਿੱਤਾ ਗਿਆ ਔਰ ਇੰਡਾਇਕਟਮੈਂਟ ਉਹਦੇ ਥੱਲੇ ਕੀਤੀ ਗਈ, ਉਹਨੂੰ ਕੈਨੇਡਾ ਇੰਡੀਆ ਨੂੰ ਖੁੱਲੀ ਜਿਹੜੀ ਹੈ ਉਹ ਉਸ ਸਾਰੇ ਚੋਂ ਆਜ਼ਾਦ ਕਰ ਰਿਹਾ, ਆਫ ਦਾ ਹੁੱਕ ਕਰ ਰਿਹਾ। ਔਰ ਇਹ ਇੰਡੀਆ ਨੂੰ ਇਸ ਤੋਂ ਵੱਧ ਕੀ ਚਾਹੀਦਾ ਸੀ। PTI ਨੇ ਆਪਣੀ ਜਿਹੜੀ ਹੈਡਲਾਈਨ ਨਿਊਜ਼ ਹੀ ਬਣਾਈ ਹੈ ਸਾਰੇ ਤੋਂ ਬਾਅਦ, ਨੋ ਐਵੀਡੈਂਸ ਵਾਇਆ ਆਪਰੇਸ਼ਨ ਹਾਰਡਬਾਲ ਇਨਵੈਸਟੀਗੇਸ਼ਨ ਲਿੰਕਸ ਇੰਡੀਅਨ ਗਵਰਨਮੈਂਟ ਟੂ ਨਿੱਜਰ ਕਿਲਿੰਗ ਕੈਨੇਡਾ ਪੁਲਿਸ। ਨੋ ਐਵੀਡੈਂਸ ਕਿ ਆਪਰੇਸ਼ਨ ਹਾਰਡਬਾਲ ਰਾਹੀਂ ਕੋਈ ਐਸਾ ਸਬੂਤ ਨਹੀਂ ਮਿਲਿਆ ਜਿਹਦੇ 'ਚ ਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਇੰਡੀਅਨ ਗਵਰਨਮੈਂਟ ਜ਼ਿੰਮੇਵਾਰ ਹੋਏ। ਇਹ ਕੋਈ ਹੋਰ ਨਹੀਂ ਕਹਿ ਰਿਹਾ, ਇਹ ਤਾਂ ਉਹਨਾਂ ਨੇ ਮੀਡੀਆ ਨੇ ਤਾਂ ਆਪਣੀ ਹੈਡਲਾਈਨ ਲਾਉਣੀ ਸੀ ਕਿਉਂਕਿ ਇਹ ਲੀਸਾ ਮੋਰਲੈਂਡ ਜਿਹੜੀ ਡਿਪਟੀ ਕਮਿਸ਼ਨਰ ਹੈ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੀ, ਜਿਹਨੇ US ਅਥਾਰਟੀਜ਼ ਵੱਲੋਂ ਜਿਹੜੀਆਂ ਇਹ ਪ੍ਰੈਸ ਕਾਨਫਰੰਸ ਕਰਕੇ ਜੋ ਉਹਨਾਂ ਨੇ ਕਿਹਾ ਗਿਆ ਉਸ ਤੋਂ ਕੁਝ ਦੇਰ ਬਾਅਦ ਉਹਨਾਂ ਨੇ ਜਿਹੜੀ ਹੈ ਇਸ ਬੀਬੀ ਨੇ ਲੀਸਾ ਮੋਰਲੈਂਡ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਔਰ ਇਹ ਉਹਨੇ ਸ਼ੇਅਰਿੰਗ ਡਿਟੇਲਸ ਆਫ ਦਾ ਪ੍ਰੋਬ ਮਿਸਿਸ ਮੋਰਲੈਂਡ ਟੋਲਡ ਕੈਨੇਡਾਜ਼ CBC ਨਿਊਜ਼ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਕਹਿ ਰਹੀ ਹੈ that the investigators found no evidence that Indian officials were involved in Niger killing ਕਿ ਜੀ ਕੋਈ ਸਬੂਤ ਹੀ ਨਹੀਂ ਮਿਲੇ। ਲਾਰੈਂਸ ਬਿਸ਼ਨੋਈ ਨੂੰ ਤੁਸੀਂ ਟੈਰਰਿਸਟ ਗੈਂਗ ਐਲਾਨੇ ਹੈ, ਕੈਨੇਡਾ 'ਚ ਹੁੰਦੇ ਆ ਤੁਹਾਡੇ ਪਿਛਲੀਆਂ ਆਪਣੀਆਂ ਹੀ ਰਿਪੋਰਟਾਂ ਕੱਢ ਕੇ ਦੇਖ ਲਓ ਜਿਹਦੇ 'ਚ ਇਹ ਸੀ ਕਿ ਭਾਈ ਅਮਿਤ ਸ਼ਾਹ ਦਾ ਨਾਮ ਵੀ ਜੋੜਿਆ ਗਿਆ ਸੀ ਕਿਉਂਕਿ ਇਹ ਸਾਰੇ ਗੈਂਗਸਟਰ ਜਿਹੜੇ ਨੇ ਥਰੂ ਡਿਪਲੋਮੈਟਸ ਅਲਟੀਮੇਟਲੀ ਫੋਲੋ ਉਹਨੂੰ ਕਰ ਰਹੇ ਸੀ। ਫਿਰ ਕੋਟ ਅਨਕੋਟ ਹੈ ਉਹਦੇ ਵਿੱਚ ਇਸ ਬੀਬੀ ਦੀ ਕੋਟ ਹੈ ਲੀਜ਼ਾ ਮੋਰਲੈਂਡ ਦੀ, there is no evidence to suggest through this organized crime investigation and the charges and the indictment laid forward that Indian officials were charged or involved, she said responding to a question। ਉਹਨੇ ਕਿਹਾ ਜੀ ਕੋਈ ਕਿਸੇ ਇੰਡੀਅਨ ਅਫੀਸ਼ੀਅਲ ਨੂੰ ਤਾਂ ਚਾਰਜ ਕੀਤਾ ਨਹੀਂ ਗਿਆ। ਹੁਣ ਹਾਲਾਂਕਿ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਕਿਹਾ ਨੈਕਸਟ ਸਟੈਪ ਹੈ ਲਾਰੈਂਸ ਬਿਸ਼ਨੋਈ ਜਿਹੜਾ ਜੱਗੂ ਭਗਵਾਨਪੁਰੀਆ ਔਰ ਗੁਰਿੰਦਰਜੀਤ ਸਿੰਘ ਨਾਗਰਾ ਇੰਸਪੈਕਟਰ ਪੁਲਿਸ ਜਾਂ ਉਹਨੂੰ SHO ਵੀ ਕਹੇ ਉਹਨਾਂ ਦੀ ਐਕਸਟ੍ਰੈਡੀਸ਼ਨ। ਸੋ ਇਹ ਹੈ ਜਦੋਂ ਕੋਈ ਸੈਲ ਆਊਟ ਕਰਦੇ ਨੇ, ਹੁਣ ਉਹ ਨੌਕਰੀ ਕਰ ਰਹੀ ਹੈ RCM, ਉਹ ਗਵਰਨਮੈਂਟ ਦੀਆਂ ਇੰਸਟਰਕਸ਼ਨਸ ਫੋਲੋ ਕਰ ਰਹੀ ਹੈ। ਇੱਕ ਪਾਸੇ ਉਹਨਾਂ ਦਾ ਪ੍ਰਾਈਮ ਮਿਨਿਸਟਰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜੋ ਸਟੈਂਡ ਨੂੰ ਲਿਆ ਉਹਨੂੰ ਇਹ ਇਨਵੈਸਟੀਗੇਸ਼ਨ ਹੁਣ ਜਸਟੀਫਾਈ ਕਰ ਰਹੀ ਹੈ ਕਿਉਂਕਿ ਉਦੋਂ ਤੱਕ ਤੇ ਉਹ 4 ਫੜੇ ਸੀ, ਉਹਨਾਂ ਨੇ ਤਾਂ ਕੋਈ ਇਨਕਸ਼ਾਫ ਨਹੀਂ ਕੀਤਾ ਵੀ ਅਸੀਂ ਕਿਹਦੇ ਬਿਹਾਫ ਤੇ ਕੰਮ ਕੀਤਾ। ਇਹ ਤਾਂ ਜਦੋਂ ਇਨਵੈਸਟੀਗੇਸ਼ਨ ਚੋਂ ਨਿਕਲਿਆ ਔਰ ਜੇ ਇੰਡਾਇਕਟਮੈਂਟ ਲਾਰੈਂਸ ਬਿਸ਼ਨੋਈ ਦੀ ਹੁੰਦੀ ਹੈ ਸਿੱਧੇ ਤੌਰ ਤੇ ਔਰ ਗੋਲਡੀ ਬਰਾੜ ਰਾਹੀਂ ਇਹ ਕੀਤਾ ਜਾਂਦਾ, ਉਹਦੇ ਤੇ ਇਨਾਮ ਰੱਖਿਆ ਜਾਂਦਾ। ਹੁਣ ਇਹ ਹੈ ਆਪਣੇ ਆਪ ਦੇ ਵਿੱਚ ਟੋਟਲ ਸੈਲ ਆਊਟ। ਔਰ ਇਸ ਦੇ ਉੱਤੇ ਮਨਿੰਦਰ ਸਿੰਘ ਸਿੱਖ ਫੈਡਰੇਸ਼ਨ ਵਾਲਿਆਂ ਨੇ ਜਿਹੜਾ ਹੈ ਉਹ CBC ਦੇ ਨਾਲ ਹੀ ਗੱਲਬਾਤ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਮੈਨੂੰ 20 ਰਿਪੀਟਡ ਡੈਥ ਥ੍ਰੈਟਸ ਕਿਉਂਕਿ ਹਰਦੀਪ ਸਿੰਘ ਨਿੱਜਰ ਦੀ ਸੱਜੀ ਬਾਂਹ ਰਹੇ ਨੇ ਮਨਿੰਦਰ ਸਿੰਘ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਓਮਿਸ਼ਨ ਆਫ state level actors like India from investigation by Canada suggests that bilateral trade deals and geopolitical partnerships are being prioritized over the uniform protection of Canadian citizens
from foreign interference and transnational repression। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਸਟੇਟ ਲੈਵਲ ਐਕਟਰ ਇੰਡੀਆ ਨੂੰ ਅਮਿਟ ਕਰਨਾ, ਇਹ ਸਾਰੇ ਜੋ ਕਹਿਣਾ ਜੀ ਉਹਦਾ ਕੋਈ ਰੋਲ ਨਹੀਂ ਹੈ, ਇਹ ਦੱਸ ਰਿਹਾ ਕਿ ਭਾਈ ਇਹ ਸਾਰਾ ਮੁੱਦਾ ਬਾਈਲੇਟਰਲ ਟ੍ਰੇਡ ਡੀਲ ਦਾ ਵਪਾਰਕ ਤੁਸੀਂ ਸਮਝੌਤੇ ਕਰ ਰਹੇ ਹੋ ਔਰ ਜੀਓਪੋਲਿਟੀਕਲ ਪਾਰਟਨਰਸ਼ਿਪ ਤੁਸੀਂ ਕੀਤੀ ਹੋਈ ਹੈ ਔਰ ਉਹਨਾਂ ਨੂੰ ਤੁਸੀਂ ਪਹਿਲ ਦੇ ਰਹੇ ਹੋ ਰਾਦਰ ਦੈਨ ਜਿਹੜਾ ਕੈਨੇਡੀਅਨ ਸਿਟੀਜ਼ਨਸ ਦੀ ਜਾਨ ਮਾਲ ਦੀ ਰਾਖੀ ਕਰਨ ਦੀ ਥਾਂ ਜਾਂ ਜੋ ਫੋਰਨ ਇੰਟਰਫੇਰੈਂਸ ਤੁਹਾਡੇ ਮੁਲਕ ਦੇ ਵਿੱਚ ਹੋ ਰਹੀ ਹੈ ਔਰ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ, ਇਹਨੂੰ ਸਭ ਨੂੰ ਤੁਸੀਂ ਪਿੱਛੇ ਧੱਕ ਦਿੱਤਾ ਹੈ ਔਰ ਤੁਸੀਂ ਜਿਹੜਾ ਹੈ ਇਸ ਨੂੰ ਜਿਹੜਾ ਹੈ ਉਹ ਬਾਈਲੇਟਰਲ ਟ੍ਰੇਡ ਤੇ ਜੀਓਪੋਲਿਟੀਕਲ ਪਾਰਟਨਰਸ਼ਿਪ ਦੇ ਲਈ ਜਿਹੜਾ ਵਰਤ ਰਹੇ ਹੋ। ਔਰ ਉਹਨਾਂ ਨੇ ਕਨਕਲੂਡ ਕੀਤਾ ਮਨਿੰਦਰ ਸਿੰਘ ਨੇ ਕਿ ਵੀ ਉਹਨਾਂ ਨੇ ਕਿਹਾ ਹੀ ਐਡਿਡ he received 4 warnings that he described as imminent assassination by India and its proxies from Canadian police। ਵੀ 4 ਵਾਰ ਤਾਂ ਕੈਨੇਡੀਅਨ ਪੁਲਿਸ ਨੇ ਮੈਨੂੰ ਇਹ ਕਿਹਾ ਵੀ ਇੰਡੀਅਨ ਗਵਰਨਮੈਂਟ ਨੇ ਤੈਨੂੰ ਤੇ ਤੇਰੇ ਬੱਚਿਆਂ ਨੂੰ omitting or the most recent including his wife and 2 children ਕਿ ਵੀ ਤੇਰੀ ਵਾਈਫ ਤੇਰੇ ਬੱਚਿਆਂ ਤੇ ਤੈਨੂੰ ਮਾਰ ਦੇਣਾ। omitting or erasing India from this equation is giving them almost a green light to continue to hunt Sikh activists advocating for self-determination in the form of Khalistan। ਉਹਨੇ ਕਿਹਾ ਵੀ ਇਹ ਕੈਨੇਡੀਅਨ RCMP ਵੱਲੋਂ ਗਵਰਨਮੈਂਟ ਵੱਲੋਂ ਕਲੀਨ ਚਿੱਟ ਦੇਣ ਦਾ ਮਤਲਬ ਹੈ ਕਿ ਸਿੱਖਾਂ ਦਾ ਤੁਸੀਂ ਸ਼ਿਕਾਰ ਕਰੋ, ਜਿਹੜੇ ਸਿੱਖ ਆਜ਼ਾਦੀ ਪਸੰਦ ਨੇ, ਸਵੈ ਨਿਰਣੇ ਦਾ ਹੱਕ ਮੰਗਦੇ ਨੇ, ਖਾਲਿਸਤਾਨ ਦੀ ਮੰਗ ਕਰਦੇ ਨੇ। ਸੋ ਇਹ ਜ਼ਰੂਰ ਜਿਹੜਾ ਇਸ ਦੇ ਉੱਤੇ ਜਿਹੜਾ ਕੱਲ੍ਹ ਵੀ ਕੈਨੇਡਾ 'ਚ ਮੇਰੀ ਗੱਲ ਹੋ ਰਹੀ ਸੀ, ਮੈਂ ਕਿਹਾ ਉਹ ਤੁਹਾਡੇ ਕਿੱਥੇ ਨੇ ਜਿਹੜੇ 20-22 ਮਿੱਟੀ ਦੇ ਮਾਧੋ ਤੁਸੀਂ ਵੋਟਾਂ ਪਾ ਕੇ ਬਣਾਏ ਹੋਏ ਨੇ, ਜਿਹੜੇ ਜਿਨ੍ਹਾਂ ਦੇ ਗਲਾਂ 'ਚ ਤੁਸੀਂ ਹਾਰ ਪਾਉਂਦੇ ਰਹੇ ਹੋ, ਪੈਸੇ ਦਿੰਦੇ ਰਹੇ ਹੋ, ਉਹਨਾਂ ਦੀਆਂ ਜ਼ੁਬਾਨਾਂ ਕਿਉਂ ਸੀਤੀਆਂ ਹੋਈਆਂ ਨੇ? ਜੇ ਉਹੀ ਇੱਕ ਬਲਾਕ ਬਣ ਜਾਣ ਤੇ ਮਾਰਕ ਕਾਰਨੀ ਦੀ ਸਰਕਾਰ ਜਿਹੜੀ ਹੈ ਕੱਲ੍ਹ ਡਿੱਗ ਜਾਏ, ਉਹਦੇ ਕੋਲ ਇਨਫ ਸਟਰੈਂਥ ਵੀ ਨਹੀਂ ਹੈ, ਬਿਲਕੁਲ ਜਿਹੜੀ ਹੈ ਥਿਨ ਮੈਜੋਰਿਟੀ ਦੇ ਨਾਲ ਉਹਨੂੰ ਰਨ ਕਰ ਰਿਹਾ। ਪਰ ਇਹ ਹੁੰਦਾ ਜਦੋਂ ਤੁਸੀਂ ਬੇਗੈਰਤ ਹੁੰਦੇ ਹੋ, ਇਹੀ ਫਰਕ ਹੈ। ਜਦੋਂ ਜਸਵੰਤ ਸਿੰਘ ਖਾਲੜਾ ਨੇ 10 ਅਪ੍ਰੈਲ 1995 ਦੀ ਡਿਕਸੀ ਸਪੀਚ ਕਿਹਾ ਸੀ ਵੀ ਪੰਜਾਬ ਵੀ 2 ਨੇ, ਇੱਕ ਅਣਖੀਲਾ ਪੰਜਾਬ ਹੈ ਜਿਹੜਾ ਅਣਖ ਦੇ ਨਾਲ ਜਿਉਣਾ ਜਾਣਦਾ ਹੈ, ਜਿਹੜਾ ਸਰਕਾਰਾਂ ਦੇ ਨਾਲ ਟੱਕਰ ਲੈਂਦਾ, ਤੇ ਇੱਕ ਉਹ ਹੈ ਜਿਨ੍ਹਾਂ ਨੇ ਉਹਨਾਂ ਨੇ ਉਸ ਦੀ ਨਾਦਰ ਸ਼ਾਹ ਨੂੰ ਕੋਟ ਕੀਤਾ ਸੀ ਕਿ ਭਾਈ ਜਿਹੜਾ ਉਹ ਜਦੋਂ ਉਹਨੇ ਕਤਲੇਆਮ ਸਵੇਰ ਤੋਂ ਸ਼ਾਮ ਤੱਕ ਦਿੱਲੀ ਦੇ ਵਿੱਚ ਕੀਤਾ ਔਰ ਉਹਦੇ ਇੱਕ ਵਜ਼ੀਰ ਨੇ ਉਹਨੂੰ ਕਿਹਾ ਕਿ ਵੀ ਇਹ ਜਿਹੜਾ ਹੋਇਆ ਕੱਲ੍ਹ ਨੂੰ ਤੇ ਦਰਬਾਰ ਕਿਵੇਂ ਲੱਗੇਗਾ ਜਾਂ ਕੀ ਹੋਏਗਾ, ਕਿਸੇ ਨੇ ਨਹੀਂ ਹੋਣਾ। ਤੇ ਇੱਕ ਨੇ ਕਿਹਾ ਵੀ ਨਹੀਂ, ਇਹ ਜਿਹੜੇ ਇਹਨਾਂ ਨੂੰ ਤੁਸੀਂ ਇਹ ਉਹ ਦਿੱਲੀ ਵਾਲੇ ਨੇ ਜਾਂ ਇਹ ਉਹ ਬੇਗੈਰਤ ਨੇ ਜਿਨ੍ਹਾਂ ਨੂੰ ਤੁਸੀਂ ਜਿੰਨਾ ਕੁੱਟੋ ਉਹਨਾਂ ਜ਼ਿਆਦਾ ਇਹ ਲਿਖਦੇ ਨੇ। ਔਰ ਅਗਲੇ ਦਿਨ ਦਰਬਾਰ ਦੇ ਵਿੱਚ ਬੜੇ ਬੜੇ ਜਿਹੜੇ ਨੇ ਨਜ਼ਰਾਨੇ ਲੈ ਕੇ ਆਏ ਔਰ ਉਸ ਖੂਨ ਖਰਾਬੇ ਦੇ ਉੱਤੇ ਉਹਨੇ ਖਾਲੜਾ ਸਾਹਿਬ ਨੇ ਨਹੀਂ ਸੀ ਸ਼ਾਇਦ ਕਿਹਾ, ਕਿਸੇ ਹੋਰ ਨੇ ਕਿਹਾ ਕਿ ਵੀ ਇੱਕ ਜਿਹੜਾ ਦਿੱਲੀ ਆਈਟ ਖਲੋਤਾ ਤੇ ਨਾਦਰ ਸ਼ਾਹ ਨੂੰ ਕਹਿੰਦਾ ਕਿ ਜਨਾਬ कल आपने जो खून का रंग बरसाया ऐसे लगता था जैसे किसी ने पान खा के उसकी पीक फेंकी हो, क्या कमाल कर दिया आपने। ये है डुले खून ਦੇ ਉੱਤੇ ਭਗੜੇ ਪਾਉਣ ਵਾਲਿਆਂ ਦਾ ਹਾਲ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਕੈਨੇਡਾ ਦੇ ਲੋਕਾਂ ਦੇ ਲਈ, ਖਾਸ ਤੌਰ ਤੇ ਸਿੱਖ ਕਮਿਊਨਿਟੀ ਦੇ ਲਈ ਇਹ ਮੈਸੇਜ ਹੈ, ਇਹਨਾਂ ਨੂੰ ਤੁਸੀਂ ਘਰੋਂ ਫੜੋ, ਕੰਨੋਂ ਕੱਢੋ, ਕੰਨੋਂ ਫੜ ਕੇ ਬਾਹਰ ਕੱਢੋ ਘਰੋਂ, ਔਰ ਇਹਨਾਂ ਦੇ ਨਾਲੋਂ ਜੇ ਨਹੀਂ ਹੈ ਤੇ ਇਹਨਾਂ ਦਾ ਬਾਈਕਾਟ ਕਰੋ। ਇਹੀ ਅਲਟੀਮੇਟ ਤਰੀਕਾ ਹੈ। ਇੰਨੇ ਵੱਡੇ ਸਬੂਤ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਕੈਨੇਡੀਅਨ RCMP ਦੀ ਨੁਮਾਇੰਦਾ ਕਹਿ ਕੇ ਜੀ ਨਹੀਂ ਕੋਈ ਸਬੂਤ ਹੀ ਨਹੀਂ ਮਿਲਿਆ। ਰਾਦਰ ਜੋ ਤੁਹਾਡੇ ਪ੍ਰਾਈਮ ਮਿਨਿਸਟਰ ਨੇ ਕਿਹਾ ਉਹਦੇ ਸਟੈਪ ਫਾਰਵਰਡ ਸਬੂਤ ਹੈ ਹੁਣ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।